ਇਹ ਰੰਗ ਐਸਾ ਹੈ ਵੀ ਜਦੋਂ ਮੈਂ ਅੰਦਰ ਵੜਿਆ ਤੇ ਮੈਂ ਉੱਥੋਂ ਲੈ ਕੇ ਇੱਥੋਂ ਤੱਕ ਜੋ ਵੇਖਿਆ ਇਹ ਤੇ ਬੇਭਾ ਖਰਚਾ ਕੀਤਾ ਹੈ ਜੀ। ਤੇ ਜਿਹੜਾ ਕੋਈ ਜ਼ਾਹਰ ਕਰਦਾ ਹੈ ਵੀ ਇਹ ਪਾਕਿਸਤਾਨ ਦੇ ਲੋਕਾਂ ਦੀ ਸ਼ਰਧਾ ਹੈ, ਗੁਰੂ ਨਾਨਕ ਵਿੱਚ ਪਾਕਿਸਤਾਨ ਦੇ ਲੋਕਾਂ ਦੀ ਸ਼ਰਧਾ ਨੂੰ ਸ਼ੋਅ ਕਰਦਾ ਹੈ। ਅਸੀਂ ਅੱਛਾ ਕਰ ਉੱਠੇ ਆ ਇੱਥੇ ਹਿੰਦੂ ਵੀਰ ਵੀ ਮਿਲ ਕੇ ਮੁੜ ਕੇ ਗਏ ਨੇ ਵੇਖ ਕੇ ਉਹਨਾਂ ਨੇ ਮੈਨੂੰ ਆਖਿਆ ਵੀ ਤੋਬਾ ਖੁਦਾ ਦੀ ਇੰਨਾ ਪੱਥਰ ਵੀ ਲਾਉਣਾ ਕੋਈ ਆਸਾਨ ਗੱਲ ਨਹੀਂ ਜੋ ਪਾਕਿਸਤਾਨ ਨੇ ਕੀਤਾ ਹੈ। ਹੁਣੇ ਮੇਰੀਆਂ 2 ਧੀਆਂ ਗਈਆਂ ਨੇ ਮੇਰੇ ਨਾਲ ਫੋਟੋ ਖਿਚਵਾ ਕੇ, ਸਿਰਫ ਉਹਨਾਂ ਦੀ ਤਮੰਨਾ ਸੀ ਵੀ ਅਸੀਂ ਘਰ ਜਾ ਕੇ ਦੱਸਾਂਗੇ ਵੀ ਸਰਦਾਰ ਨਾਲ ਫੋਟੋ ਖਿਚਾ ਕੇ ਆਈਆਂ। ਤੇ ਇਹ ਜਿਹੜੀ ਉਹਨਾਂ ਦੀ ਕਸ਼ਿਸ਼ ਹੈ ਜਾਂ ਤੜਫ ਹੈ ਇਹ ਜਗ੍ਹਾ ਪੂਰੀ ਕਰੂਗੀ, ਇਹ ਜਗ੍ਹਾ ਲੋਕਾਂ ਨੂੰ ਮਿਲਾਊਗੀ। ਇਸ ਮਿਲਣ ਚੋਂ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਇੱਕ ਚੰਗਾ ਨਤੀਜਾ ਇਹ ਨਿਕਲੇਗਾ ਕਿ ਕਰਤਨ ਤੇ ਦੂਰੀਆਂ ਖਤਮ ਹੋ ਜਾਣੀਆਂ ਤੇ ਲੋਕ ਕਿਸੇ ਦਿਨ ਇੱਕ ਹੋ ਜਾਣਗੇ। ਇਹ ਇਸ ਗੱਲ 'ਚ ਪੂਰੀ ਸੱਚਾਈ ਹੈ ਵੀ ਹੁਣ ਇੱਥੇ ਆ ਕੇ ਏਦਾਂ ਲੱਗਦਾ ਵੀ ਲੜਾਈ ਕਿਹਦੇ ਨਾਲ, ਇਹ ਤਾਂ ਆਪਣੇ ਹੀ ਆ ਸਾਰੇ। ਵਾਹ ਵਾਹ ਵਾਹ। ਹਾਂਜੀ, ਇੱਥੇ ਲੜਾਈ ਸਾਡੇ ਆਪਣੇ ਹੀ ਨੇ। ਇਹ ਜਿਹੜੀਆਂ ਲੜਾਈਆਂ ਛਾਈਆਂ ਇਹ ਵੀ ਗੌਰਮੈਂਟ ਦੇ ਲੈਵਲ ਤੇ ਹੈ। ਮੈਂ 11 ਵਾਰ ਪਾਕਿਸਤਾਨ ਦੇ ਵਿੱਚ ਆਇਆ, ਮੈਨੂੰ ਲੋਕਾਂ ਨੇ ਚੁੰਮਿਆ, ਮੈਨੂੰ ਲੋਕਾਂ ਨੇ ਜੱਫੀਆਂ ਪਾਈਆਂ, ਪਿਆਰ ਦਿੱਤਾ। ਕਈ ਵਾਰੀ ਮੈਂ ਗੱਲ ਕਰਦਾ, ਮੈਂ ਕਹਿੰਦਾ ਨਾ ਯਾਰ ਮੈਨੂੰ ਪਾਕਿਸਤਾਨ ਤੋਂ ਕਾਲ ਆ ਗਈ, ਮੈਨੂੰ ਗੱਲ ਕਰ ਲੈਣ। ਪਾਕਿਸਤਾਨ ਤੋਂ ਕਾਲ ਆ ਗਈ, ਮੈਂ ਕਿ ਬੰਬ ਡਿੱਗਣ ਲੱਗਾ ਉਸ ਤੋਂ ਕੋਈ ਉਹ ਮੈਂ ਉਹਨੂੰ ਜਦੋਂ ਖੁੱਲ ਕੇ ਗੱਲ ਕਰਦਾ ਉਹ ਯਾਰ ਪੰਜਾਬੀ ਉਵੇਂ ਆਪਣੇ ਆਪ ਹੀ ਬੋਲਦੇ ਆ, ਯਾਨੀ ਲੋਕਾਂ ਨੂੰ ਇਹ ਵੀ ਭੁਲੇਖਾ ਤੁਸੀਂ ਕੁਝ ਹੋਰ ਬੋਲਣ ਲੱਗ ਪਏ ਹੋ। ਫਿਰ ਮੈਂ ਇਹਨਾਂ ਨੂੰ ਅੱਜ ਤੇ ਗੱਲ ਇਹ ਕਿ ਧਰਤੀ ਪਿਆਰ ਜਿਹੜਾ ਮੈਂ ਉਹਨੇ ਮੈਨੂੰ ਇੱਕ ਖੱਤ ਲਿਖਿਆ ਆਂਦਾ ਮੇਰਾ ਦਿਲ ਕਰਦਾ ਹੈ ਕਲਾਸ ਵਾਲੇ ਦਾ ਪਿੰਡ ਹੋਵੇ, ਸੌਣ ਭਾਦਰੋਂ ਦਾ ਮਹੀਨਾ ਹੋਵੇ, ਮੈਂ ਕੱਛਾ ਪਾਇਆ ਹੋਵੇ, ਨਿੱਕਾ ਜਿਹਾ ਬਾਲ ਬਣ ਜਾ ਮੈਂ ਤੇ ਪਰਨਾਲੇ ਵਗਦਾ ਹੋਏ ਤੇ ਥੱਲੇ ਮੈਂ ਨਹਾਉਂਦਾ ਹੋਵਾਂ ਤੇ ਕੋ ਆਖੇ ਉਹ ਦੀਪਿਆ ਪੁੱਤਰਾ ਓਏ ਉਹ ਜ਼ੁਕਾਮ ਲੱਗ ਜਾਊਗਾ। ਮੈਂ ਤਰਸ ਗਿਆ ਇਸ ਗੱਲ ਨੂੰ। ਹਾਏ ਹਾਏ ਅਸੀਂ ਜੀ ਆਪਣਾ ਚੜ੍ਹਦੇ ਪੰਜਾਬ ਤੋਂ ਸਾਡੇ ਬੜੇ ਹੀ ਹਰਮਨ ਪਿਆਰੇ ਤੇ ਪੰਜਾਬ ਗਰੁੱਪ ਦੇ ਲਾੜੇ ਤੇ ਸਰਮੋਰੀ ਜਨਾਬ ਡਾਕਟਰ ਜਲੌਰ ਸਿੰਘ ਬਰਾੜ ਜੀ ਕੋਟ ਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਜਨਾਬ ਇੱਥੇ ਤਸ਼ਰੀਫ ਲਿਆਏ ਨੇ ਅੱਜ ਦਰਬਾਰ ਸਾਹਿਬ ਕਰਤਾਰਪੁਰ। ਅਸੀਂ ਸਮਝਦੇ ਹਾਂ ਕਿ ਬਹੁਤ ਪਿਆਰ ਕਰਨ ਵਾਲੇ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਔਰ ਪੰਜਾਬ ਗਰੁੱਪ ਨੂੰ ਇਹਨਾਂ ਨੇ ਜਿਸ ਤਰ੍ਹਾਂ ਮੁਹੱਬਤ ਤੇ ਪਿਆਰ ਉੱਥੇ ਵੰਡਦੇ ਨੇ ਉਹਦਾ ਕੋਈ ਜਵਾਬ ਹੀ ਨਹੀਂ। ਤੇ ਅਸੀਂ ਬਹੁਤ ਖੁਸ਼ ਹਾਂ ਇਹਨਾਂ ਨੂੰ ਮਿਲ ਕੇ। ਤੇ ਜਨਾਬ ਅਸੀਂ ਹੁਣ ਇਹਨਾਂ ਨੂੰ ਕਿਉਂਕਿ ਪਹਿਲੀ ਦਫਾ ਇੱਥੇ ਆਏ ਨੇ, ਹੁਣ ਇਹਨਾਂ ਨੂੰ ਪੁੱਛਦੇ ਆ ਵੀ ਜਨਾਬ ਦੱਸੋ ਡਾਕਟਰ ਸਾਹਿਬ ਕਿ ਆ ਜਿਹੜਾ ਸਾਡੀ ਸਰਕਾਰ ਨੇ ਇਹ ਕੋਸ਼ਿਸ਼ ਥੋੜੀ ਜਿਹੀ ਕੀਤੀ ਹੈ ਗੁਰਦੁਆਰਾ ਸਾਹਿਬ ਨੂੰ ਕੋਈ ਬਿਹਤਰ ਕਰਨ ਦੇ ਬਾਰੇ, ਇਹਦੇ ਬਾਰੇ ਤੁਸੀਂ ਵੇਖਿਆ, ਇਹਦੇ ਬਾਰੇ ਚ ਆਪਣਾ ਖਿਆਲ ਦੱਸੋ ਜੀ ਡਾਕਟਰ ਸਾਹਿਬ। ਹਾਂ ਬਾਜਵਾ ਸਾਹਿਬ, ਪਹਿਲੇ ਤੇ ਮੈਂ ਸਾਰੇ ਪਾਕਿਸਤਾਨ ਨੂੰ ਵਧਾਈ ਦੇਣਾ ਚਾਹੁੰਦਾ ਹੈ ਵੀ ਐਡਾ ਗੁਰਦੁਆਰਾ ਸਾਡੇ ਕੋਲੇ, ਇੰਨਾ ਸੋਹਣਾ ਗੁਰਦੁਆਰਾ ਕੋਈ ਅਜੇ ਬਣਿਆ ਨਹੀਂ ਹੈਗਾ। ਵਾਹ। ਇਹ ਪਹਿਲਾ ਗੁਰਦੁਆਰਾ ਜਿਹੜਾ ਵਰਲਡ ਦੇ ਵਿੱਚ ਇੰਨਾ ਸਪੇਸੀਅਸ ਹੈਗਾ, ਸੁੰਦਰ ਹੈਗਾ। ਤੇ ਜਿਹੜੀ ਇਹਦੀ ਦਿੱਖ ਹੈ ਪਹਿਲਾਂ ਵਾਲੀ ਉਹਨੂੰ ਬਿਲਕੁਲ ਨਹੀਂ ਛੇੜਿਆ ਗਿਆ। ਜਿਹੜੀ ਅਸਲੀਅਤ ਸੀਗੀ ਸਾਡੇ ਇੰਡੀਆ ਦੇ ਵਿੱਚ ਕਈ ਉਹਨਾਂ ਨੇ ਚੀਜ਼ਾਂ ਕਰਾਈਆਂ ਐਸੀਆਂ, ਗੁਰੂ ਗੋਬਿੰਦ ਸਿੰਘ ਦਾ ਘਰ ਗਿਰਾ ਕੇ ਉੱਥੇ ਨਵਾਂ ਗੁਰਦੁਆਰਾ ਬਣਾਤਾ ਜੋ ਉਹ ਅਸਲੀਅਤ ਤੋਂ ਦੂਰ ਲੱਗਦਾ ਹੈਗਾ ਜੀ।
ਤੇ ਆ ਜਿਹੜਾ ਤੁਸੀਂ ਉਹਨੂੰ ਬਚਾ ਕੇ ਰੱਖਿਆ ਹੈਗਾ ਤੇ ਬਾਕੀ ਜਿਹੜਾ ਕੰਪਲੈਕਸ ਬਣਾਇਆ ਇਹ ਮੁਸ਼ਕਲ ਹੈ ਕਿ ਕਿਸੇ ਹੋਰ ਕੰਟਰੀ 'ਚ ਬਣੇ ਜਾਂ ਹਿੰਦੁਸਤਾਨ 'ਚ ਬਣੇ, ਇਹ ਮੁਸ਼ਕਲ ਗੱਲ ਹੈ। ਦੂਜੀ ਮੈਂ ਵਧਾਈ ਦੇਣਾ ਚਾਹੁੰਦਾ ਹੈਗਾ ਬਈ ਇਹ ਜਿਹੜਾ ਸਿੱਧੂ ਸਾਹਿਬ ਨੇ ਤੇ ਇਮਰਾਨ ਖਾਨ ਸਾਹਿਬ ਨੇ ਇਹ ਜਿਹੜਾ ਕੋਰੀਡੋਰ ਖੋਲਿਆ, ਇਹ ਜੇ ਸਿੱਧੂ ਸਾਹਿਬ ਦੀ ਤੇ ਇਮਰਾਨ ਖਾਨ ਸਾਹਿਬ ਦੀ ਯਾਰੀ ਨਾ ਹੁੰਦੀ ਤੇ ਖੁੱਲਣਾ ਹੀ ਨਹੀਂ ਸੀ। ਗੱਲ ਸਿਰੇ ਲੱਗ ਗਈ ਵੀ ਉਹਨਾਂ ਦੀ ਯਾਰੀ ਦਾ ਰੰਗ ਲੈਂਦਾ ਇਹ, ਤੇ ਰੰਗ ਐਸਾ ਹੈ ਵੀ ਜਦੋਂ ਮੈਂ ਅੰਦਰ ਵੜਿਆ ਤੇ ਮੈਂ ਉੱਥੋਂ ਲੈ ਕੇ ਇੱਥੋਂ ਤੱਕ ਜੋ ਵੇਖਿਆ ਇਹ ਤੇ ਬੇਬਹਾ ਖਰਚਾ ਕੀਤਾ ਹੈ ਜੀ। ਤੇ ਜਿਹੜਾ ਕੋਈ ਜ਼ਾਹਰ ਕਰਦਾ ਹੈ ਵੀ ਇਹ ਪਾਕਿਸਤਾਨ ਦੇ ਲੋਕਾਂ ਦੀ ਸ਼ਰਧਾ ਹੈ, ਗੁਰੂ ਨਾਨਕ ਵਿੱਚ ਪਾਕਿਸਤਾਨ ਦੇ ਲੋਕਾਂ ਦੀ ਸ਼ਰਧਾ ਵੀ ਸ਼ੋਅ ਕਰਦਾ ਹੈ। ਅਸੀਂ ਅੱਛਾ ਕਰ ਉੱਠੇ ਆ ਤੇ ਹਿੰਦੂ ਵੀਰ ਵੀ ਮਿਲ ਕੇ ਮੁੜ ਕੇ ਗਏ ਨੇ ਵੇਖ ਕੇ, ਉਹਨਾਂ ਨੇ ਮੈਨੂੰ ਆਖਿਆ ਵੀ ਤੋਬਾ ਖੁਦਾ ਦੀ, ਇੰਨਾ ਪੱਥਰ ਵੀ ਲਾਉਣਾ ਕੋਈ ਆਸਾਨ ਗੱਲ ਨਹੀਂ ਜੋ ਪਾਕਿਸਤਾਨ ਨੇ ਕੀਤਾ ਹੈ। ਮੈਂ 1400 ਰੁਪਏ ਦੀ ਗੱਲ ਕੀਤੀ ਸੀ ਵੀ 1400 ਰੁਪਇਆ ਯਾਰ ਜ਼ਿਆਦਾ ਹੈ, ਉਹਨੇ ਯਾਰ ਜੋ ਬਣਾਇਆ ਉਹਦੇ ਮੁਕਾਬਲੇ ਤੇ ਕੱਖ ਨਹੀਂ 1400 ਰੁਪਇਆ ਦੇ ਦੇਣਾ ਕੋਈ ਮਾਣੇ ਨਹੀਂ ਰੱਖਦਾ, ਕਿਉਂਕਿ ਜਿਹੜਾ ਖਰਚਾ ਹੈ ਬੇਬਹਾ ਖਰਚਾ ਹੈ। ਜੀ ਜੀ ਵਾਹ ਜੀ। ਤੇ ਇੱਥੇ ਆ ਕੇ ਖੁਸ਼ੀ ਹੋਈ ਹੈ ਬਈ ਜਿਹੜੇ ਲੋਕ ਨੇ ਇਹ ਤਰਸੇ ਹੋਏ ਲੋਕ ਨੇ ਵੀ ਸਭ ਤੁਹਾਡੀ ਇੱਕ ਦੂਜੇ ਨੂੰ ਵੇਖਣ ਵਾਸਤੇ। ਹਾਂਜੀ। ਤੇ ਆ ਹੁਣੇ ਮੇਰੀਆਂ 2 ਧੀਆਂ ਗਈਆਂ ਨੇ ਮੇਰੇ ਨਾਲ ਫੋਟੋ ਖਿਚਵਾ ਕੇ, ਸਿਰਫ ਉਹਨਾਂ ਦੀ ਤਮੰਨਾ ਸੀ ਵੀ ਅਸੀਂ ਘਰ ਜਾ ਕੇ ਦੱਸਾਂਗੇ ਵੀ ਸਰਦਾਰ ਨਾਲ ਫੋਟੋ ਖਿਚਾ ਕੇ ਆਈਆਂ। ਤੇ ਇਹ ਜਿਹੜੀ ਉਹਨਾਂ ਦੀ ਕਸ਼ਿਸ਼ ਹੈ ਜਾਂ ਤੜਫ ਹੈ ਇਹ ਜਗ੍ਹਾ ਪੂਰੀ ਕਰੂਗੀ, ਇਹ ਜਗ੍ਹਾ ਲੋਕਾਂ ਨੂੰ ਮਿਲਾਊਗੀ। ਇਸ ਮਿਲਣ ਚੋਂ ਜਿਵੇਂ ਬਾਜਵਾ ਸਾਹਿਬ ਨੇ ਦੱਸਿਆ ਇੱਕ ਚੰਗਾ ਨਤੀਜਾ ਇਹ ਨਿਕਲੇਗਾ ਕਿ ਕਲਤਨ ਤੇ ਦੂਰੀਆਂ ਖਤਮ ਹੋ ਜਾਣਗੀਆਂ ਤੇ ਲੋਕ ਕਿਸੇ ਦਿਨ ਇੱਕ ਹੋ ਜਾਣਗੇ। ਜੀ ਜੀ ਇਹ ਮੇਰਾ ਸੁਨੇਹਾ। ਥੋੜਾ ਜਿਹਾ ਜਨਾਬ ਡਾਕਟਰ ਸਾਹਿਬ, ਮੈਂ ਜੋੜਾ ਮੇਰੇ ਇਲਮ ਦੇ ਮੁਤਾਬਕ ਇਹਦਾ ਜਿਹੜਾ ਜਿੱਥੇ ਮਾਰਬਲ ਲੱਗਿਆ ਨਾ ਇਹ ਗੁਰਦੁਆਰਾ ਸਾਹਿਬ ਵਿੱਚ, ਇਹ ਕੋਈ 15 ਏਕੜ 'ਚ ਓਵਰਆਲ ਇਹਦਾ ਕੰਪਾਊਂਡ ਜਿਹੜਾ ਕੋਈ 42-43 ਏਕੜ 'ਚ, ਉਹ ਪਰਾਂ ਤੱਕ ਜਦੋਂ ਤੁਸੀਂ ਜਾਓਗੇ ਇਧਰ ਜਿੱਧਰ ਮਾਰਕੀਟ ਹੈ ਹਾਂਜੀ ਹਾਲੀ ਉਹ ਡਿਵੈਲਪ ਹੋ ਰਹੀ ਹੈ, ਬਣ ਰਹੀ ਹੈ ਤੇ ਇਹ ਬਹੁਤ ਵੱਡਾ ਕੰਪਲੈਕਸ ਹੈ ਔਰ ਅੱਗੋਂ ਹਾਲੀ ਇਹਨੇ ਬਣਨਾ ਹੈ। ਇਹਦਾ ਦੂਸਰਾ ਫੇਜ਼ ਹਾਲੀ ਸ਼ੁਰੂ ਹੋਣਾ ਹੈ ਜਿਹਦੇ 'ਚ ਬਹੁਤ ਵੱਡੀ ਇੱਥੇ ਸ਼ਾਪਿੰਗ ਮਾਲ ਬਣੇਗੀ ਔਰ ਉਹਦੇ ਤੋਂ ਬਾਅਦ ਇੱਥੇ 7 ਸਟਾਰ ਹੋਟਲ ਬਣੇਗਾ ਜਿਹੜਾ ਪਾਕਿਸਤਾਨ 'ਚ ਕਿਤੇ ਵੀ ਨਹੀਂ ਹੈਗੀ। 5 ਸਟਾਰ ਤੇ ਹੈ, ਸਭ ਤੋਂ ਵੱਡਾ ਗੁਰਦੁਆਰਾ ਸਾਹਿਬ। ਤੇ ਇੱਥੇ ਬਹੁਤ ਬੜਾ ਕਰਤਾਰਪੁਰ ਸਿਟੀ ਜਿਹੜਾ ਨਾ ਬਣਨ ਜਾ ਰਿਹਾ ਡਾਕਟਰ ਸਾਹਿਬ ਕਿ ਇਹਦਾ ਜਿਹੜਾ ਮੈਂ ਸਮਝਦਾ ਇਹਦੇ ਨਾਲ ਮੇਰਾ ذاتی ਖਿਆਲ ਹੈ ਕਿ ਇਹਦੇ ਨਾਲ ਸਾਡੇ ਪਾਕਿਸਤਾਨ ਇੰਡੀਆ ਦੇ ਸੰਬੰਧ ਵੀ ਕੁਝ ਬਿਹਤਰ ਹੋਣ ਦਾ ਰਾਹ ਜਿਹੜਾ ਉਹ ਖੁੱਲੇਗਾ ਜੀ। ਹਾਂਜੀ, ਇਹ ਇਸ ਗੱਲ 'ਚ ਪੂਰੀ ਸੱਚਾਈ ਹੈ ਵੀ ਹੁਣ ਇੱਥੇ ਆ ਕੇ ਏਦਾਂ ਲੱਗਦਾ ਵੀ ਲੜਾਂਗੇ ਕਿਹਦੇ ਨਾਲ, ਇਹ ਤਾਂ ਆਪਣੇ ਹੀ ਆ ਸਾਰੇ। ਹਾਂ ਵਾਹ ਵਾਹ। ਹਾਂਜੀ, ਤੇ ਇੱਥੇ ਲੜਾਂਗੇ ਕਿਹਦੇ ਨਾਲ, ਸਾਡੇ ਆਪਣੇ ਨੇ। ਤੇ ਇਹ ਜਿਹੜੀਆਂ ਲੜਾਈਆਂ ਛਾਈਆਂ ਇਹ ਵੀ ਗਵਰਨਮੈਂਟ ਦੇ ਲੈਵਲ ਤੇ ਹੈ। ਮੈਂ 11 ਵਾਰ ਪਾਕਿਸਤਾਨ ਦੇ ਵਿੱਚ ਆਇਆ, ਮੈਨੂੰ ਲੋਕਾਂ ਨੇ ਚੁੰਮਿਆ, ਮੈਨੂੰ ਲੋਕਾਂ ਨੇ ਜੱਫੀਆਂ ਪਾਈਆਂ, ਪਿਆਰ ਦਿੱਤਾ। ਮੈਂ ਲੋਕਾਂ ਦੇ ਘਰਾਂ 'ਚ ਜਦੋਂ ਜਾਣਾ ਤੇ ਮੇਰੀਆਂ ਧੀਆਂ ਭੈਣਾਂ ਮੈਨੂੰ ਮਿਲਦੀਆਂ, ਉਦਾਂ ਹੀ ਮਿਲਦੀਆਂ ਜੋ ਸਭ ਮੇਰੀਆਂ ਆਪਦੀਆਂ ਧੀਆਂ ਭੈਣਾਂ ਮੈਨੂੰ ਮਿਲਦੀਆਂ। ਮੈਨੂੰ ਲੰਮਾ ਚੌੜਾ ਪਿਆਰ ਮਿਲਿਆ ਹੈ ਤੇ ਮੈਂ ਇੱਥੇ ਆ ਕੇ ਉਹਨੂੰ ਜਿਹੜੀ ਪਾਕਿਸਤਾਨ ਦਾ ਥੋੜਾ ਪੜਦਾ ਉਹ ਮੇਰਾ ਬਹੁਤ ਘਰਾਂ 'ਚ ਖਤਮ ਹੋ ਗਿਆ। ਜਦੋਂ ਮੈਂ ਇੱਥੇ ਉਹਨਾਂ ਕੋਲ ਜਾਣਾ ਤੇ ਉਹ ਮੈਨੂੰ ਉਦਾਂ ਹੀ ਮਿਲਦੀਆਂ ਜਿਵੇਂ ਮੇਰੀਆਂ ਧੀਆਂ ਨੌਹਾਂ ਬੱਚੇ ਮੈਨੂੰ ਮਿਲਦੇ ਹੈਗੇ ਨੇ। ਤੇ ਇਹ ਇਸੇ ਦੀ ਵਜ੍ਹਾ ਕਰਕੇ ਹੈ ਕਿ ਜੇ ਕੋਈ ਲੋਕ ਇੱਥੇ ਮਿਲਣਗੇ ਤੇ ਉਹਨਾਂ ਦੇ ਵਿੱਚੋਂ ਦੂਜੀ ਦਾ ਪਰਦਾ ਉੱਠ ਜਾਏਗਾ ਤੇ ਉਹ ਫਿਰ ਇੱਕ ਹੋ ਜਾਣਗੇ। ਕੋਈ ਸਮਾਂ ਆਏਗਾ ਲੋਕ ਇੱਕ ਹੋ ਜਾਣਗੇ। ਉਹਨਾਂ ਲੋਕਾਂ ਵਾਸਤੇ ਵੀ ਕੋਈ ਸੁਨੇਹਾ ਦਵੋ ਜਿਹੜੇ ਝੱਕਦੇ ਨੇ, ਡਰਦੇ ਨੇ ਕਿ ਜੀ ਮੈਂ ਬਿਲਕੁਲ ਖੁੱਲ ਕੇ ਦੱਸਦਾ ਮੈਂ ਇਸ ਬਾਰੇ ਤੁਹਾਨੂੰ ਖੁੱਲ ਕੇ ਦੱਸਦਾ ਕਿ ਕਈ ਵਾਰ ਮੈਂ ਲੋਕਾਂ ਨੂੰ ਮੈਂ ਗੱਲ ਕਰਦਾ ਆਪਦੇ ਕਲੀਨਿਕ ਤੇ ਬੈਠਾ ਹਾਂ ਕਿਉਂਕਿ ਮੇਰਾ ਪੇਸ਼ਾ ਡਾਕਟਰੀ ਹੈ। ਠੀਕ ਹੈ। ਮੇਰਾ ਨਾਮ ਡਾਕਟਰ ਜਲੌਰ ਸਿੰਘ ਬਰਾੜ ਹੈ ਤੇ ਪੇਸ਼ਾ ਡਾਕਟਰੀ ਹੈ। ਕਈ ਵਾਰੀ ਮੈਂ ਗੱਲ ਕਰਦਾ ਮੈਂ ਕਹਿੰਦਾ ਨਾ ਯਾਰ ਮੈਨੂੰ ਪਾਕਿਸਤਾਨ ਤੋਂ ਕਾਲ ਆ ਗਈ, ਮੈਨੂੰ ਗੱਲ ਕਰ ਲੈਣੀ। ਪਾਕਿਸਤਾਨ ਤੋਂ ਕਾਲ ਆ ਗਈ, ਮੈਂ ਕਿ ਬੰਬ ਡਿੱਗਣ ਲੱਗਾ ਉੱਤੋਂ ਕੋਈ। ਉਹ ਮੈਂ ਉਹਨੂੰ ਜਦੋਂ ਖੁੱਲ ਕੇ ਗੱਲ ਕਰਦਾ ਉਹ ਯਾਰ ਪੰਜਾਬੀ ਉਵੇਂ ਆਪਣੇ ਆਪ ਹੀ ਬੋਲਦੇ ਆ, ਯਾਨੀ ਲੋਕਾਂ ਨੂੰ ਇਹ ਵੀ ਭੁਲੇਖਾ ਵੀ ਤੁਸੀਂ ਕੁਝ ਹੋਰ ਬੋਲਣ ਲੱਗ ਪਏ ਹੋ। ਫਿਰ ਮੈਂ ਉਹਨਾਂ ਨੂੰ ਜਦੋਂ ਮੈਂ ਫੋਨ ਫੜਾਉਣਾ ਆ ਲੈ ਗੱਲ ਕਰੋ, ਦੁਆ ਸਲਾਮ ਬਹੁਤ ਲੋਕਾਂ ਦੀ ਮੈਂ ਕਰਾਉਣਾ ਹੈਗਾ। ਯਾਰ ਆਪਣੇ ਆਪ ਹੀ ਬੋਲਦੇ ਆ ਨਾ ਜਨਾਬ। ਮੈਂ ਕਿਹਾ ਰੋਟੀ ਵੀ ਆਪਣੇ ਨੂੰ ਖਾਂਦੇ ਆ, ਬੱਕਰੀ ਵੀ ਉਹਨਾਂ ਦੀ ਬੱਕਰੀ ਵੀ ਸਾਡੇ ਨੂੰ ਘਾਹ ਖਾਂਦੀ ਹੈ।
ਸਾਗ ਮੱਖਣ ਸਾਡੇ ਨੂੰ ਖਾਂਦੇ ਨੇ। ਮੇਰੇ ਮੁਸਤਫਾ ਡੋਗਰ ਦੱਸ ਰਿਹਾ ਹੈ, ਮੈਂ ਅੰਮ੍ਰਿਤਸਰ ਗਿਆ ਤੇ ਮੈਂ ਵੇਖਿਆ ਵੀ ਉੱਥੇ ਵੀ ਇਸ ਤਰ੍ਹਾਂ ਹੀ ਰੇੜੀਆਂ ਸੜਕਾਂ ਦੇ ਉੱਤੇ ਖਿਲਾਰੀਆਂ ਦੇ ਰਾਹ ਸੌੜੇ ਕੀਤੇ ਤੇ ਬੇਈਮਾਨੀ ਚ ਵੀ ਅਸੀਂ ਦੋਵੇਂ ਇੱਕੋ ਜਿਹੇ ਹਾਂ। ਸਾਰੇ ਬਰਾਬਰ ਬੇਈਮਾਨ ਹੈ। ਉਹ ਡਾਕਟਰ ਸਾਹਿਬ ਨੂੰ ਕਿਸੇ ਨੇ ਪੁੱਛਿਆ ਭਈ ਉਹ ਇਹ ਪਾਕਿਸਤਾਨ ਕਿਹੋ ਜਿਹੇ ਹੁੰਦੇ ਨੇ, ਇਹ ਆਂਦੇ ਸਿੰਘ ਨਿਕਲੇ ਹੁੰਦੇ ਨੇ ਉੱਥੇ। ਇਹ ਮੋਹਤਰਮ ਮੁਸਤਫਾ ਡੋਗਰ ਸਾਹਿਬ ਨੇ ਜੀ, ਇਹਨਾਂ ਨੇ ਇੰਗਲੈਂਡ ਤੋਂ ਆਏ ਨੇ ਜੀ, ਇਹ ਖਾਦਮ ਤੇ ਇਹਨਾਂ ਨੇ ਪੰਜਾਬੀ ਤੇ ਬਹੁਤ ਕੰਮ ਕੀਤਾ ਜਿਨ੍ਹਾਂ ਨੇ। ਸਾਂਝਾ ਪੰਜਾਬ ਹਾਂਜੀ ਜੀ ਜੀ। ਤੇ ਇਹਨਾਂ ਤੁਸੀਂ ਵੀ ਤੁਸੀਂ ਜੀ ਗੱਲਬਾਤ ਕੋਈ ਥੋੜੀ ਜਿਹੀ ਗੱਲ ਕਰੋ ਜੀ ਸਰ ਤੁਸੀਂ ਵੀ ਸਾਂਝ ਦੇ ਹਵਾਲੇ ਨਾਲ। ਮੈਂ ਤੇ ਉਹ ਪਹਿਲੇ ਵੀ ਉੱਥੇ ਇੰਟਰਵਿਊ ਕਰ ਰਹੇ ਸੀ ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਮੈਂ ਜੋ ਐਂਟਰ ਹੋਇਆ ਨਾ ਇੱਥੇ, ਪਹਿਲੀ ਗੱਲ ਤੇ ਮੇਰੇ ਦੋਸਤ ਬਹੁਤ ਜ਼ਿਆਦਾ ਨੇ ਕਿਉਂਕਿ ਮੈਂ ਗਿਆ ਵੀ ਹਾਂ 2018 ਚ ਮਨਮੋਹਨ ਸਿੰਘ ਸਾਹਿਬ ਨੇ ਮੇਰੀ ਮੁਲਾਕਾਤ ਹੋਈ ਉੱਥੇ। ਅੱਛਾ ਜੀ। ਤੇ ਉਹ ਪੰਜਾਬ ਗਰੁੱਪ ਜਿਹੜਾ ਇੱਕ ਬਣਿਆ ਉਹਦੇ ਚ ਉਸ ਹਿਸਾਬ ਦੇ ਨਾਲ ਤੇ ਉਹ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਨੂੰ ਪਤਾ ਲੱਗਾ ਭਈ ਮੇਰੀ ਬੀਵੀ ਰੰਧਾਵਾ ਹੈ। ਅੱਛਾ ਤੇ ਉਹ ਪਤਾ ਲੱਗਾ ਵੀ 6-7 ਜਿਹੜੇ ਨੇ ਉਹਨਾਂ ਦੀ ਬੀਵੀ ਰੰਧਾਵਾ ਹੀ ਨੇ। ਉਹ ਮੈਂ ਹੁਣ ਉੱਥੇ ਐਂਟਰ ਹੋਇਆ ਨਾ ਤਾਂ ਕਿ ਬਜ਼ੁਰਗ ਜਿਹਾ ਬੰਦਾ ਖਲੋਤਾ ਸੀ, ਅਸੀਂ ਸਾਰੇ ਬਾਜਾ ਸਾਹਿਬ ਮੈਂ ਵੀ ਸਾਰੇ ਉੱਥੇ। ਤਾਂ ਪੁੱਛਿਆ ਕਿੱਥੋਂ ਆਇਆ, ਉਹਨੇ ਪਤਾ ਨਹੀਂ ਕਿਹੜਾ ਮੇਰੇ ਕੋਲ ਬਠਿੰਡਾ ਦੱਸਿਆ ਕਿੱਥੋਂ ਦਾ। ਮੈਂ ਕੌਣ ਹੋ, ਇਹ ਰੰਧਾਵੇ। ਮੈਂ ਕਿ ਜੱਬੀ ਬਾਬ ਰਿਸ਼ਤੇਦਾਰ ਨਿਕਲੇ ਉਹ ਸਾਰੇ। ਭਾਈ ਜੀ 1000 ਫੈਮਿਲੀ ਹੈ ਠੀਕ ਹੈ। ਪੂਰੇ ਪੰਜਾਬ ਚ, ਕੰਬਾਈਨ ਪੰਜਾਬ ਜਿਹੜਾ ਅੱਜ ਉਹਨਾਂ ਦਾ ਉਹ ਪਰਲਾ ਵੀ ਜਿਹੜਾ ਉਹਨਾਂ 3 ਸੂਬੇ ਉਹ ਸਾਡਾ ਹਾਂ ਜਿਹੜਾ ਉਹ ਹਰਿਆਣਾ ਹਿਮਾਚਲ ਵਗੈਰਾ ਉਹ ਸਾਰਾ 500 ਤੇ 35 ਖਾਨਦਾਨ ਜੱਟਾਂ ਦੇ ਨੇ, 300 ਤੇ 93 ਖਾਨਦਾਨ ਜਿਹੜੇ ਰਾਜਪੂਤਾਂ ਦੇ ਨੇ, ਵਾਹ। ਤੇ ਇਹ ਤਕਰੀਬਨ 900 ਹੋ ਗਿਆ, ਠੀਕ ਹੈ ਨਾ। ਤੇ ਬਾਕੀ ਜਿਹੜੇ ਨੇ ਜਿਵੇਂ ਗੁੱਜਰ ਹੋ ਗਏ, ਡੋਗਰ ਹੋ ਗਏ, ਇਹੋ ਜਿਹੀਆਂ ਬਾਕੀ ਹੋਰ ਵੀ ਰਾਈ ਹੋ ਗਏ ਜਿਹੜੇ ਸ਼ੁਮਾਰ ਇਹਨਾਂ ਚ ਨਹੀਂ ਹੁੰਦੇ। 1100-1200 ਫੈਮਿਲੀ ਹੈ ਜੀ। ਔਰ ਬੜੀ ਅਜੀਬ ਜੀ ਗੱਲ ਹੈ, ਪਿਛਲੇ ਅਗਰ ਤੁਸੀਂ 2-3 ਹਜ਼ਾਰ ਸਾਲ, ਚਲੋ 2-3 ਹਜ਼ਾਰ ਸਾਲ ਨਾ ਹੀ ਲਾਓ, 2000 ਸਾਲ ਦਾ ਜਿਸ ਮੁਸਲਮਾਨ ਵੀ ਆ ਗਏ, ਇਹੋ ਹੀ ਕੌਮਾਂ ਲੜਦੀਆਂ ਨੇ। ਔਰ ਇਹੋ ਹੀ ਕੌਮਾਂ ਇਧਰੋਂ ਵੀ ਉਧਰੋਂ ਵੀ, ਹੁਣ ਵੀ ਫੌਜਾਂ 'ਚ ਇਹੋ ਹੀ ਕੌਮਾਂ ਨੇ। ਤੁਸੀਂ ਉਹਨਾਂ ਦੇ 21 ਉਹਨਾਂ ਦੇ ਨੇ ਪਰਮਵੀਰ ਚੱਕਰ, ਸਾਡੇ ਮੈਂ ਕਿਹਾ 10 ਨਿਸ਼ਾਨੇ ਹੈਦਰ ਨੇ, ਚੁੱਕ ਕੇ ਵੇਖ ਲਓ। ਸਾਡੇ 5 ਰਾਜਪੂਤ ਹੀ ਨੇ, ਵਾਹ। 2 ਭੱਟੀ, 2 ਭੱਟੀਆਂ ਦਾ ਖਨਵਾਦਾ ਅਗੂਆ ਸ਼ਬੀਰ ਸ਼ਹੀਦੀ ਹੈ ਉਹ, ਇੱਕ ਮਨਹਾਸ, ਇੱਕ 2 ਜੰਜੂਏ ਹੋ ਗਏ। ਇਹ ਸਾਰੇ ਰਾਜਪੂਤ ਨੇ ਨਾ, ਇੱਕ ਜੱਟ, ਇੱਕ ਗੁੱਜਰ ਹੁਸ਼ਿਆਰਪੁਰ ਦਾ। ਉਹਨਾਂ ਦੇ ਪੁੱਟ ਕੇ ਵੇਖ ਲਓ, ਸਾਰੇ ਉਹੀ ਬੰਦੇ ਨੇ, ਲੜਨ ਵਾਲੇ ਉਹੀ ਨੇ। ਵੇਖੋ ਕਿ ਪਾਣੀਪਤ ਦੀਆਂ ਜਿਹੜੀਆਂ ਡਿਸਾਈਡ ਵਾਰ ਨੇ 3, ਉਹ ਪਾਣੀਪਤ ਕਿਉਂ ਹੋਈਆਂ, ਉਹ ਉੱਥੇ ਕਿਉਂ ਨਹੀਂ ਹੋਈਆਂ ਤਮਿਲਨਾਡੂ। ਇਸ ਵਾਸਤੇ ਇੱਥੇ ਹੋਈਆਂ ਸਾਰੀਆਂ ਲੜਾਈਆਂ, ਲੜਨ ਵਾਲੇ ਇੱਥੇ ਨੇ। ਜੱਟਾਂ ਲੜਨਾ ਹੈ, ਰਾਜਪੂਤਾਂ ਲੜਨਾ ਹੈ, ਪਠਾਨਾਂ ਲੜਨਾ ਹੈ, ਖੱਤਰੀਆਂ ਲੜਨਾ ਹੈ। ਇਹ 4 ਕੌਮਾਂ ਇੱਥੇ ਪੰਜਾਬ 'ਚ ਵਸਦੀਆਂ ਨੇ, ਬਾਕੀ ਲੜਨ ਵਾਲੇ ਤੇ ਨਹੀਂ, ਬਾਕੀ ਲਿਖਣ ਵਾਲੇ ਬਾਬੂ ਨੇ। ਤੇ ਇਸ ਵਾਸਤੇ ਲੜਦੇ ਨੇ, ਮਰਦੇ ਨੇ, ਲੇਕਿਨ ਹੁਕੂਮਤ ਇਹਨਾਂ ਦੇ ਕੋਲ ਨਹੀਂ ਹੁੰਦੀ। ਲੜਾਉਣ ਵਾਲੇ ਹੋਰ ਨੇ, ਲੜਨ ਵਾਲੇ ਹੋਰ ਨੇ। ਖੀਰ ਖਾਣ ਵਾਲਾ ਬਾਂਦਰ, ਕੁੱਟ ਖਾਣ ਨੂੰ ਰਿਚ। ਸਾਰੇ ਕੀ ਵਜ੍ਹਾ ਐਡੇ ਹੀ ਭੋਲੇ ਲੋਕ ਸੀ, ਮਤਲਬ ਕਿ ਅਸੀਂ ਆਪੋ ਵਿੱਚ। ਦਲੇਰ ਬੰਦਾ ਹਮੇਸ਼ਾ ਹੀ ਭੋਲਾ ਹੁੰਦਾ ਹੈ। ਸਿਰਫ ਬੇਵਕੂਫ ਬੰਦਾ ਦਲੇਰ ਹੋ ਸਕਦਾ ਹੈ। ਅਕਲਮੰਦ ਬੰਦਾ ਕਦੀ ਦਲੇਰ ਨਹੀਂ ਹੁੰਦਾ। ਸੋਚਦਾ ਹੈ ਉਹ ਖੱਤਰੀ ਕਿਉਂ ਨੇ, ਬਣੀਏ ਕਿਉਂ ਨੇ, ਕਦੀ ਵੇਖੇ ਲੜਦੇ ਉਹਨਾਂ ਨੂੰ। ਇੰਡੀਆ ਦੀਆਂ 38 ਰਜਮੈਂਟ ਨੇ, ਜਿਵੇਂ ਸਾਡੀਆਂ ਨੇ ਪੰਜਾਬ ਤੇ ਸਿੰਧ ਤੇ ਇਹ ਵਾ ਨਾ, ਸਾਡੀਆਂ 5-6 ਨੇ, ਉਹਨਾਂ ਦੀਆਂ 38 ਰਜਮੈਂਟ ਮੁਖਤਲਿਫ ਨਾਵਾਂ ਤੋਂ। ਠੀਕ ਹੈ ਨਾ। 38 ਰਜਮੈਂਟ ਚ ਕੋਈ ਬਾਹਮਣ ਰਜਮੈਂਟ ਹੈ? ਹਾਏ ਹਾਏ ਵਾਹ। ਲੜਾਉਣ ਵਾਲੇ ਕੌਣ ਨੇ, ਹੁਕਮਰਾਨ ਕੌਣ ਨੇ, ਕਿੰਨੇ ਨੇ ਬੁਲਾਓ। ਉਹ ਕੀ ਕਹਿੰਦੇ ਨੇ, ਸਿਆਸਤਦਾਨ ਤੇ ਉਹ ਜਿਹੜੇ ਪੀਰ ਨੇ, ਉਹ ਜ਼ਬਾਨ ਦਾ ਖਟਿਆ ਖਾ। ਤੇ ਉਹ ਲੜਾਉਣ ਵਾਲੇ ਹੋਰ ਨੇ, ਤੇ ਲੜਨ ਮਰਨ ਵਾਲੇ ਹੋਰ ਨੇ। ਉਹ ਮਾਵਾਂ ਇਹਨਾਂ ਦੀਆਂ, ਜੱਟਾਂ ਦੀਆਂ ਤੇ ਇਹਨਾਂ ਦੀਆਂ ਤੇ। ਲੇਕਿਨ ਸਾਨੂੰ ਪੰਜਾਬੀਆਂ ਨੂੰ ਮੁਸੀਬਤ ਆ, ਇਹ ਲੜਾਈ ਇੱਥੇ ਹੁੰਦੀ ਹੈ ਜੀ। ਬਿਲਕੁਲ ਲੜਾਈ ਕਿਤੇ ਕਰਾ ਲਓ, ਇਹੀ ਬਾਈ ਤੇ ਜੀ ਕੰਮ ਘਾਰੀ ਬਾਜ ਜਾਣ, ਜਾਂ ਬੰਦੇ ਚਲੇ ਜਾਣ ਉੱਥੇ। ਮਰਨਾ ਵੀ ਇਹਨਾਂ ਵਿੱਚ, ਜ਼ਿਆਦਾ ਤਾਂ ਵੀ ਇਹਨਾਂ ਦੀ ਤਬਾਹ ਹੋਣੀਆਂ ਨੇ, ਔਰ ਨੁਕਸਾਨ ਵੀ ਇਹਨਾਂ ਦਾ ਹੋਣਾ ਹੈ। ਹੁਣ ਅੱਗੋਂ ਜਿਹੜੀ ਜੰਗ ਹੋਣੀ ਉਹ ਸ਼ਾਇਦ ਬੱਚਤ ਹੋ ਜਾਏ, ਕਿਉਂਕਿ ਮਿਜ਼ਾਈਲ ਚੱਲਣੇ ਨੇ, ਤੇ ਫਿਰ ਕੋਈ ਬੱਬੇ ਸ਼ੰਬੇ ਨੂੰ ਆਓ ਪਿਓ ਵਿਚਾਰੇ ਇਧਰ ਅੱਲਾ ਨਾ ਕਰੇ ਉਹਦਾ ਕੰਮ ਹੋਏ। ਲੇਕਿਨ ਇਹ ਵੀ ਜਦੋਂ ਜੰਗ ਹੋਣੀ ਹੈ, ਇਹਨਾਂ ਮਾਰਿਆ ਜਾਣਾ ਇਹਨਾਂ ਨੂੰ, ਇਹਨਾਂ ਨੂੰ ਕੋਈ ਨਹੀਂ ਉੱਠਣਾ ਚਾਹੀਦਾ ਲੜਾਈ ਦੇ ਖਿਲਾਫ। ਲੜਾਈ 'ਚ ਕੱਖ ਨਹੀਂ ਆ। 2 ਵਰਲਡ ਵਾਰ ਲੜੀਆਂ, ਕੀ ਲੱਭਾ ਉਹਨਾਂ ਚੋਂ? ਬੰਦੇ ਮਾਰੇ ਕਿ ਉਹਦੇ 'ਚ ਬੁੱਢੀਆਂ ਰਣੀਆਂ ਕੀਤੀਆਂ, ਬੱਚੇ ਯਤੀਮ ਕੀਤੇ। ਜੀ। ਅੱਛਾ ਸਰ, ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਤੁਸੀਂ ਗੱਲ ਕਰੋ। ਇਨ ਫਿਊਚਰ ਇਹਨੂੰ ਤੁਸੀਂ ਕਿੱਥੇ ਦੇਖਦੇ ਪਿਓ? ਮੇਰੇ ਕੋਲ ਅਗਰ ਕੋਈ ਪੁੱਛੇ, ਗੱਲ ਇਹ ਵੇ ਕਿ ਜਿਸ ਬੰਦੇ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ, ਉਹਦਾ ਨਾਂ ਸੀ ਬਭੀਸ਼ਣ ਸਿੰਘ ਗੁਰਾਇਆ। ਅੱਛਾ। ਅੰਮ੍ਰਿਤਸਰ ਰਹਿੰਦਾ ਉਹ। ਠੀਕ ਹੈ। ਆਹ ਪਿੰਡ ਸੀ ਉਹਦਾ, ਮੈਂ ਕਿਹਾ ਉਹਦਾ ਪਿੰਡ ਦਾ ਨਾਂ ਹੈ ਅਲਾਵਲ ਕੇ, ਇਹੋ ਜਿਹਾ ਕਰਕੇ ਗੁਰਾਇਆ ਦੇ ਪਿੰਡ। ਉਹ ਬੰਦਾ ਇੱਥੇ ਆ ਨਹੀਂ ਸਕਿਆ, ਗਵਰਨਮੈਂਟ ਨੇ ਜਾਣ ਨਹੀਂ ਦਿੱਤੀ ਉਹਨੂੰ। ਆ ਜਿਹੜੇ ਅਪਲਾਈ ਕਰਦੇ ਨੇ ਉੱਥੇ, ਉਹ ਨਹੀਂ ਹੋਣ ਦਿੱਤਾ। ਤੇ ਅਸਲ ਬੰਦਾ ਤਾਂ ਉਹ ਸੀ 95 ਜਿਹਨੇ ਕੰਮ ਸ਼ੁਰੂ ਕੀਤਾ। 15 ਜਾਂ 16 ਬੰਦੇ ਨੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ, ਜਿਨ੍ਹਾਂ 'ਚ ਕੁਝ ਬਾਜਵੇ ਨੇ, ਕੁਝ ਥੋੜਾ ਉਹਨਾਂ ਨਾਲ ਹੋਈ ਜਿਹੜੀ ਗੱਲਬਾਤ ਹੈ। ਜੀ। ਤੇ ਉਹ
वो मेरे नसीब की बारिशें किसी और छत पे बरस गई वो लै गया सिद्धू यही आंदे नहीं ਉਹਦੀ ਨੀयत खराब लेकिन ਇਹ ਗੱਲ मैं आर्टिकल भी लिखा इस गल ते सिद्धू ਜਦੋਂ ਉੱਥੇ ਆਇਆ ਸੀ ਨਾ ਸਿੱਧੂ ਨੇ ਉਹ ਇਸ ਕੰਮਾਂ ਸੇ ਨਹੀਂ ਸੀ ਆ ਜਿਹੜਾ ਗੱਲ ਪੈ ਗਿਆ ਹਾਂਜੀ ਉਹ ਤੇ ਹੋਰ ਕੰਮ ਆਇਆ ਸੀ ਉਹ ਤੇ ਵੇਖੋ ਇਨੋਗ੍ਰੇਸ਼ਨ ਜਦੋਂ ਉਹਨਾਂ ਦੀ ਸਾਡੇ ਪੀਐਮ ਜਦੋਂ ਹੋਣਾ ਸੀ ਤਾਂ ਉਹਨੂੰ ਮਿਲਣਾ ਸੀ ਐਮਬੈਸੀ ਤੇ ਦੋਸਤ ਜੀ ਉਹ ਹੋਣ ਤੋਂ ਪਹਿਲਾਂ ਜਨਰਲ ਬਾਜਵਾ ਨੇ ਜੱਫੀ ਪਾ ਕੇ ਆਤਾ ਅਸੀਂ ਕੋਰੀਡੋਰ ਖੋਲਣ ਲੱਗੇ ਜਨਰਲ ਬਾਜਵਾ ਉਹ ਤੇ ਪਹਿਲਾ ਫੈਸਲਾ ਹੋ ਗਿਆ ਇਹਨੇ ਕਦਾ ਕਰਾਇਆ ਉਹਨੇ ਸਿੱਧੂ ਨੇ ਨਹੀਂ ਕਰਵਾਇਆ ਲੇਕਿਨ ਇਹ ਜਿਹੜੀਆਂ ਅਰਦਾਸਾਂ ਜਿਹੜੀਆਂ ਹੁੰਦੀਆਂ ਨੇ 100 ਦੇ ਉੱਤੇ ਇਹ ਸਾਰੀਆਂ ਇਹ 2-3 ਗਰੁੱਪ ਸੀ ਜਿਹੜੇ ਕਰਦੇ ਸੀ ਪਹਿਲਾਂ ਇੱਕੋ ਹੀ ਸੀ ਪਹਿਲਾਂ ਕੱਲਾ ਬੰਦਾ ਸੀ ਬੀਐਸ ਗੁਰਾਇਆ ਉਸ ਤੋਂ ਬਾਅਦ ਫਿਰ ਉਹ ਵਡਾਲਾ ਸਾਹਿਬ ਤੇ ਹੋਰ ਸਾਰੇ ਗਰੁੱਪ ਲੇਕਿਨ ਉਹ ਵੀ ਤਗੜੇ ਸੀ ਇਹ ਜ਼ਾਹਰ ਫਾਈਨਾਂਸ਼ਲੀ ਨਹੀਂ ਏਡਾ ਮਜ਼ਬੂਤ ਪਰ ਗੱਲਬਾਤ ਸਾਰੀ ਨਹੀਂ ਸ਼ੁਰੂ ਕੀਤੀ ਫਿਰ ਉਹ ਵੀ ਫਿਰ ਅਰਦਾਸਾਂ ਹੁੰਦੀਆਂ ਰਹੀਆਂ ਕੰਟਰੀਬਿਊਸ਼ਨ ਉਹਨਾਂ ਦਾ ਜਦੋਂ ਜਹਦ ਉਹਨਾਂ ਦੀ ਬਹੁਤ ਜ਼ਿਆਦਾ kartarpur.com ਉਹਦੀ ਵੈਬਸਾਈਟ ਵੀ ਉਹਨੇ ਸਭ ਤੋਂ ਪਹਿਲਾਂ ਉਹਨੇ ਬਣਾਈ ਸੀ ਠੀਕ ਹੈ ਨਾ ਤੇ ਉਹ ਖਾਸਾ ਪੜ੍ਹਿਆ ਲਿਖਿਆ ਬੰਦਾ ਬਾਬੇ ਨਾਨਕ ਤੇ ਅੱਜਕੱਲ ਕਿਤਾਬ ਹੀ ਲਿਖਦਾ ਪਿਆ ਲੇਕਿਨ ਉਹਨੂੰ ਨਸੀਬ ਨਹੀਂ ਹੋਇਆ ਇੱਥੇ ਆਉਣਾ ਹਾਂਜੀ ਨਹੀਂ ਆਉਣ ਹੀ ਨਹੀਂ ਦਿੱਤਾ ਅਜੇ ਤੱਕ ਉਹਨੇ ਜਿਹਨੇ ਜਿੱਦੋਜਹਿਦ ਕੀਤੀ ਉਹ ਨਹੀਂ ਆ ਸਕਿਆ ਇੱਥੇ ਔਰ ਬਾਕੀ ਲੋਕ ਸਾਰੇ ਨਾਰੇ ਮਾਰਦੇ ਆਏ ਉਹ ਜੱਫੀ ਪਾਲੀ ਲੈ ਗਿਆ ਉਹਨਾਂ ਤੇ ਬਕਾਇਦਾ ਪਾਬੰਦੀ ਲੱਗ ਗਈ ਪਾਬੰਦੀ ਮਤਲਬ ਹੈ ਜਦੋਂ ਆਉਣ ਨਹੀਂ ਆਣਾ ਦੇਖੋ ਜੀ ਜਦੋਂ ਕਲੀਅਰ ਨਹੀਂ ਹੋਣਾ ਜਦੋਂ ਆਖਣਾ ਵੀ ਤੇਰਾ ਨਹੀਂ ਜਦੋਂ ਅਪਲਾਈ ਕਰਨਾ ਤੇਰਾ ਨੱਕ ਵਗਦਾ ਤੂੰ ਨਹੀਂ ਜਾ ਸਕਦਾ ਤੂੰ ਨਹੀਂ ਜਾ ਸਕਦਾ ਆਖਰ ਵਿੱਚ ਬਹੁਤ ਵਧੀਆ ਸਰ ਜੀ ਜੀ ਹਾਂ ਡਾਕਟਰ ਸਾਹਿਬ ਖਾਦਮ ਹੁਸੈਨ ਸਾਹਿਬ ਜੀ ਜੀ ਹਾਂਜੀ ਹਾਂਜੀ ਖਾਦਮ ਬੇਟੇ ਇੱਕ ਗੱਲ ਮੈਂ ਕਰਨੀ ਚਾਹਣਾ ਹੈ ਮੈਨੂੰ ਲਕੀਰ ਖਿੱਚਣੀ ਔਖੀ ਖੜੀ ਹੈ ਵੀ ਬਾਜਵੇ ਇੱਧਰ ਵੀ ਤੇ ਬਾਜਵੇ ਉਧਰ ਵੀ ਸਿੱਧੂ ਇੱਧਰ ਵੀ ਤੇ ਸਿੱਧੂ ਉਧਰ ਵੀ ਬਰਾੜ ਇੱਧਰ ਵੀ ਤੇ ਬਰਾੜ ਉਧਰ ਵੀ ਢਿੱਲੋਂ ਇੱਧਰ ਵੀ ਤੇ ਢਿੱਲੋਂ ਉਧਰ ਵੀ ਤੇ ਭੁੱਲਰ ਇੱਧਰ ਵੀ ਤੇ ਭੁੱਲਰ ਉਧਰ ਵੀ ਰੰਧਾਵੇ ਇੱਧਰ ਵੀ ਤੇ ਰੰਧਾਵੇ ਉਧਰ ਵੀ ਇੱਧਰ ਵੀ ਤੇ ਉਧਰ ਵੀ ਹਾਂਜੀ ਯਾਨੀ ਮੈਂ ਵੇਖਿਆ ਹੈਗਾ ਵੀ ਜਿਹੜੇ ਵਿਰਕ ਹੈ ਇਹ ਇੱਧਰ ਜਿਹੜੀ ਵਰਕਾਂ ਦਾ ਕੋਈ 28-27 ਪਿੰਡ ਇੱਕ ਥਾਂ ਹੈਗੇ ਆ 232 ਪਿੰਡ ਅੱਛਾ ਵੈਰੀ ਗੁੱਡ ਤਹਿਸੀਲ ਸ਼ੇਖੂਪੁਰਾ ਤਹਿਸੀਲ ਕਾਮੋਕੀ ਇੱਧਰ ਵੀ ਮੈਂ ਮੁਹਾਰਾਂ ਦੇ ਵਿਆਹ ਤੇ ਜਿਹੜੇ ਮੁਹਾਰਾ ਸਾਡੇ ਕੋਈ ਵਿਰਲਾ ਸਾਡੇ ਪਿੰਡਾਂ ਜੇ ਮਾਰਾਂ ਦੇ ਵਿਆਹ 12-8-10 ਪਿੰਡ ਸਾਡੇ ਨਾਲ ਪਿੰਡ ਦੇ ਮਾਰਾਂ ਨੇ ਇੱਥੇ ਮੁਹਾਰਾਂ ਦੀਆਂ ਬਾਰਾਂ ਹੋਈਆਂ ਪਈਆਂ ਬਹੁਤ ਜ਼ਿਆਦੇ ਆ ਤੇ ਮੈਨੂੰ ਇਹ ਮੈਨੂੰ ਬੜੀ ਔਖੀ ਖੜੀ ਹੈ ਵੀ ਅਸੀਂ ਕੌਣ ਆ ਤੇ ਇਹ ਕੌਣ ਹੈ ਕੋਈ ਬਿਹਤਰ ਤਾਂ ਡੋਗਰ ਸਾਹਿਬ ਹੈ ਕਿਉਂਕਿ ਇਹਨੇ ਸਰਚ ਕੀਤੀ ਇਹਨਾਂ ਨੇ ਦੱਸਣਗੇ ਗੁਲਾਮ ਮੁਸਤਫਾ ਡੋਗਰ ਸਾਹਿਬ ਤੇ ਪਰ ਮੈਂ ਜੋ ਸੋਚਦਾ ਇਹਨਾਂ ਦਾ ਮਾਂ ਬਾਪ ਇੱਕ ਹੈ ਜਿਹੜਾ ਖੂਨ ਖੋਲਦਾ ਜਿਹੜਾ ਮਿਲਣ ਆਏ ਹੈ ਜਿਹੜਾ ਇੱਥੇ ਕੋਈ ਲਕੀਰ ਖਿੱਚੀ ਨਹੀਂ ਜਾ ਸਕਦੀ ਤੁਸੀਂ ਕੌਣ ਹੈ ਤੇ ਅਸੀਂ ਕੌਣ ਹੈ ਇਹਦੀ ਵਜ੍ਹਾ ਇਹ ਹੈ ਕਿ ਸਾਡਾ ਇੱਕ ਖੂਨ ਹੈ ਸਾਡਾ ਇਹ ਖੂਨ ਕੋਈ ਸ਼ੱਕ ਨਹੀਂ ਇਹ ਉਹ ਤੁਰਕ ਜਿਹੜੇ ਹੈਗੇ ਜਿਹੜੇ ਅਫਗਾਨ ਜਾਂ ਪਰੇ ਤੁਸੀਂ ਵਿਖਾ ਦਿਓ ਤੇ ਕਿਹੜਾ ਵਿਰਕਾ ਕਿਹੜਾ ਰੰਧਾਵਾ ਕਿਹੜਾ ਬਾਜਵਾ ਹੈ ਇਹ ਅਸੀਂ ਜਿਹੜੇ ਆ ਨਾ ਸਾਡਾ ਕੋਈ ਪਿਓ ਬਾਪ ਸਾਡਾ ਇੱਕ ਸੀ ਅਸੀਂ ਇੱਕ ਤੋਂ ਕਿਵੇਂ ਦੋ ਹੋਏ ਆ ਇਹ ਸਮੇਂ ਦੀ ਗੱਲ ਹੈ ਅਸੀਂ ਇੱਕ ਹੈ ਜੋ ਪਾਕਿਸਤਾਨ ਅਗਲੇ ਦਿਨ ਨਾ ਜੀ ਇੱਥੇ ਆਇਆ ਸੀ ਆਪਣਾ ਜੈਪਾਲ ਸਿੰਘ ਬਾਜਵਾ ਬਟਾਲੇ ਤੋਂ ਤੇ ਉਹ ਨਾਰੂ ਦਾ ਸੀ ਹਾਂਜੀ ਉਹ ਨਾਰੂ ਦੀ ਕੋ 12ਵੀਂ 14ਵੀਂ 15ਵੀਂ ਪੁੱਛ ਸੀ ਤੇ ਮੈਂ ਮਾਨਕ ਦੀ 15ਵੀਂ 16ਵੀਂ ਪੁੱਛ ਚੋਂ ਸਾਂ ਔਰ ਮਾਨਕ ਤੇ ਨਾਰੂ ਸਕੇ ਭਰਾ ਸਨ ਜੀ ਅੱਛਾ ਤੁਸੀਂ ਜਦੋਂ ਐਂਟਰ ਹੋਏ ਹੋ ਪਾਕਿਸਤਾਨ ਦਾਖਲ ਹੋਏ ਹੋ ਜੀ ਤੇ ਤੁਹਾਨੂੰ ਅੱਛੇ ਤਰੀਕੇ ਨਾਲ ਵੈਲਕਮ ਕੀਤਾ ਗਿਆ ਵੇ ਤੁਹਾਨੂੰ ਕੋਈ ਮੁਸ਼ਕਲ ਪਰੇਸ਼ਾਨੀ ਪੇਸ਼ ਨਹੀਂ ਆਈ ਸਾਨੂੰ ਉਹਨਾਂ ਨੇ ਮੈਨੂੰ ਖੜਨ ਵੇਖ ਕੇ ਬਜ਼ੁਰਗਾਂ ਮੈਨੂੰ ਭੱਜ ਕੇ ਇੱਕ ਮੁੰਡਾ ਕੁਰਸੀ ਲੈ ਬਾਬਾ ਤੂੰ ਬਹਿ ਜਾ ਤੁਸੀਂ ਤੁਰਿਆ ਨਹੀਂ ਜਾਣਾ ਨੰਬਰ 1 ਨੰਬਰ 2 ਹਰ ਇੱਕ ਨੇ ਹੱਸ ਕੇ ਪੇਸ਼ ਕੀਤਾ ਕੀ ਆਇਆ ਨੂੰ ਵੈਲਕਮ ਤੇ ਜਦੋਂ ਅਖੀਰ ਤੇ ਦਿੱਤਾ ਤੇ ਇੱਕ ਦੋ ਬੰਦੇ ਤੇ ਇੱਕ ਲੜਕੀ ਸੀ ਉਹਨਾਂ ਨੇ ਬੋਲੇ ਸੋ ਰਿਆਲ ਦੇ ਨਾਰੇ ਲਾ ਕੇ ਸਾਨੂੰ ਰਿਸੀਵ ਕੀਤਾ ਹੈ ਇੱਥੇ ਹਰ ਇੱਕ ਬੰਦੇ ਨੇ ਸਾਡੇ ਨਾਲ ਫੋਟੋ ਖਿਚਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਬੱਚੇ ਨੇ ਸਾਡੇ ਨਾਲ ਫੋਟੋ ਖਿਚਾਉਣ ਦੀ ਕੀਤੀ ਤੇ ਇਹ ਇੱਕ ਪਿਆਰ ਮੁਹੱਬਤ ਦੀ ਸਿਖਰ ਹੈ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਵੀ ਵੇਖੋ ਨਾ ਜਿਵੇਂ ਇਹਨਾਂ ਨੇ ਕਿਹਾ ਨਾ ਵੇਖੋ ਗੱਲ ਇਹ ਮੇਰੇ ਪਿੰਡ ਦੇ ਕੋਲ ਇੱਕ ਪਿੰਡ ਦਾ ਨਾਂ ਕਪੂਰਪੁਰ ਜੀ ਸਰ ਕਪੂਰ ਪਰ ਸਾਰਾ ਸਿੱਧੂਆਂ ਦਾ ਪਿੰਡ ਹੈ ਹੁਣ ਉਹ ਕਪੂਰ ਦੇ ਨਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਬੰਦਾ ਜਾਂ ਹਿੰਦੂ ਸੀ ਪਹਿਲਾਂ ਜਾਂ ਮੁਸਲਮਾਨ ਸੀ ਉਹ 47 ਤੋਂ ਪਹਿਲਾਂ ਮੁਸਲਮਾਨ ਨੇ ਹੁਣ ਉਹ ਸਿੱਧੂ ਨੇ ਤੇ ਜੇ ਇਹਨਾਂ ਦੇ ਮੁੰਡੇ ਫੌਜ ਭਰਤੀ ਹੋਏ ਤੇ ਕੀ ਬਣਨਾ ਕਿਹਨੂੰ ਮਾਰਨਾ ਉਹਨਾਂ ਨੇ ਆਪਣੇ ਆਪ ਨੂੰ ਮਾਰਨਾ ਉਧਰ ਵੀ ਸਿੱਧੂ ਹੀ ਦਿਲ ਕਰੇ ਡੱਠਾ ਉਧਰ ਵੀ ਬਾਜਵਾ ਇੱਧਰ ਵੀ ਉਹੀ ਤੇ ਹੋਇਆ ਸਾਡੇ ਤੁਸੀਂ ਦੋਵੇਂ ਜਿਹੜੀ ਆਰਮੀ ਨੇ ਨਾ ਉਹਨਾਂ ਦੀ ਵੈਬਸਾਈਟ ਵੇਖੋ ਤੁਹਾਨੂੰ ਉਹਨਾਂ ਦੇ ਜਰਨੈਲ ਸਾਡੇ ਜਰਨੈਲ ਨੇ ਉਹ ਆਲਮੋਸਟ ਸੇਮ ਟ੍ਰਾਈਬ ਹੋਣਗੇ ਸਾਰੇ ਟ੍ਰਾਈਬ ਤੁਸੀਂ ਗੱਲ ਸੁਣਾਉਂਦੇ ਨਾ ਕਲਾਸ ਵਾਲੇ ਬਾਜਵੇ ਦੀ ਹਾਂਜੀ ਉਹ ਮੇਜਰ ਜਨਰਲ ਕੁਲਦੀਪ ਸਿੰਘ ਬਾਜਵਾ ਇੰਡੀਆ ਤੋਂ ਰਿਟਾਇਰ ਹੋਏ ਜਰਨਲ ਸਨ ਤੇ ਆ ਕਾਦੀਆਂ ਵਾਲੇ ਜਿਹੜੇ ਉੱਥੇ ਰਹਿੰਦੇ ਸਨ ਚੰਡੀਗੜ੍ਹ
ਤੇ ਉਹਨਾਂ ਨੇ ਨਾ ਮੇਰਾ ਅਜੀਤ ਵਿੱਚ ਕੋ ਮਜ਼ਮੂਨ ਇੱਕ ਦੋ ਛਪੇ ਤੇ ਉਹਨਾਂ ਉੱਥੋਂ ਮੇਰਾ ਐਡਰੈਸ ਲੈ ਕੇ ਤੇ ਮੈਨੂੰ ਚਿੱਠੀ ਪਾਈ ਤੇ ਉਹ ਆਖਣ ਲੱਗੇ ਕਿ ਮੈਂ ਨਾ 1944 ਚ ਰੁੜਕੀ ਤੁਹਾਡਾ ਕਾਲਜ ਸੀ ਕੋਈ ਟ੍ਰੇਨਿੰਗ ਦਾ ਲੈਫਟੀਨੈਂਟ ਦੇ ਉੱਥੇ ਬਿਲਕੁਲ ਜੀ। ਉੱਥੇ ਮੈਂ ਤੇ ਜ਼ੁਲਫਕਾਰ ਉਹਦਾ ਨਾਂ ਸੀ, ਜ਼ੁਲਫੀ ਅਸੀਂ ਇੱਕੋ ਕਮਰੇ 'ਚ ਰਹਿੰਦੇ ਸਾਂ ਤੇ ਅਸੀਂ ਟ੍ਰੇਨਿੰਗ ਕਰਕੇ ਤੇ ਅਸੀਂ ਜਨਾਬ 46 ਚ ਫਰਗ ਹੋਏ ਤੇ 47 ਚ ਪਾਕਿਸਤਾਨ ਇੰਡੀਆ ਬਣ ਗਿਆ ਤੇ 48 ਚ ਅਸੀਂ ਇੱਕ ਦੂਜੇ ਦੇ ਖਿਲਾਫ ਲੜ ਰਹੇ ਸਾਂ ਕਸ਼ਮੀਰ ਦੇ ਵਿੱਚ। ਤੇ ਮੈਨੂੰ ਇੰਟੈਲੀਜੈਂਸ ਜ਼ਰੀਏ ਨਾਲ ਪਤਾ ਲੱਗਾ ਕਿ ਉਧਰ ਜ਼ੁਲਫਕਾਰ ਜਿਹੜਾ ਉਹਨੂੰ ਗੋਲੀ ਵੱਜ ਗਈ ਹੈ ਤੇ ਮੈਂ ਰੋਣ ਡੈ ਪਿਆ ਤੇ ਮੇਰੇ ਉਹਨਾਂ ਜਿਹੜੇ ਵੱਡੇ ਸਨ ਜ਼ਾਹਰ ਮੈਂ ਤੇ ਉਦੋਂ ਕੈਪਟਨ ਸਾਂ। ਆਂਦਾ ਮੈਂ ਉਦੋਂ ਕੈਪਟਨ ਸਾਂ ਤੇ ਮੇਰੀਆਂ ਅੱਖਾਂ 'ਚ ਅਥਰੂ ਆ ਗਏ ਤੇ ਉਹਨੂੰ ਆਂਦਾ ਉਹ ਮੈਨੂੰ ਪੁੱਛਦਾ ਵਾਈ ਆਰ ਯੂ ਵੀਪਿੰਗ ਤੇ ਮੈਂ ਆਖਿਆ ਮੇਰਾ ਉਧਰ ਭਰਾ ਮਾਰਿਆ ਗਿਆ ਤੇ ਮੈਨੂੰ ਪਤਾ ਲੱਗਾ ਤੇ ਉਹਨਾਂ ਆਖਿਆ ਨਹੀਂ ਹੀ ਇਜ਼ ਯੋਰ ਐਨੀਮੀ। ਮੈਂ ਆਖਿਆ ਨਹੀਂ ਉਹ ਮੇਰਾ ਐਨੀਮੀ ਨਹੀਂ, ਮੇਰੇ ਤੇ ਨਾਲ ਅਸੀਂ 2 ਸਾਲ ਇਕੱਠੀ ਟ੍ਰੇਨਿੰਗ ਕੀਤੀ ਹੈ, ਮੇਰਾ ਐਨੀਮੀ ਹੁੰਦਾ ਤੇ ਮੈਨੂੰ ਉਦੋਂ ਮਾਰ ਛੱਡਦਾ। ਹਾਂਜੀ ਤੇ ਉਹ ਦੱਸਦੇ ਨੇ ਕਿ ਮੈਂ ਜਦੋਂ ਇਹ ਜਿਹੜੀ ਸਾਂਝ ਸੀ ਨਾ ਜਦੋਂ 1971 ਦੇ ਵਿੱਚ ਫੌਜਾਂ ਦਾ ਰੌਲਾ ਪਿਆ ਤੇ ਲੜਾਈ ਦਾ ਤੇ ਉਹਨੇ ਮੈਂ ਉਧਰੋਂ ਬੰਦਿਆਂ ਨੂੰ ਵਾਪਸ ਕਰ ਰਿਹਾ ਪਾਕਿਸਤਾਨ ਦਿਆਂ ਨੂੰ ਤੇ ਸਾਹਮਣੇ ਜਨਰਲ ਟਿੱਕਾ ਜੀ ਆ ਗਿਆ ਤੇ ਜਦੋਂ ਜਨਰਲ ਟਿੱਕਾ ਆਇਆ ਸਾਹਮਣੇ ਤੇ ਮੈਂ ਉਹਨੂੰ ਠੱਕ ਸਲੂਟ ਮਾਰਿਆ। ਅੱਛਾ ਉਹ ਬੰਦੇ ਵਸੂਲ ਕਰ ਰਹੇ ਸਨ, ਮੈਂ ਦੇ ਰਿਹਾ ਸਾਂ ਤੇ ਮੇਰੀ ਪੁੱਛਦਾਸ ਹੋ ਗਈ ਤੂੰ ਦੁਸ਼ਮਣ ਨੂੰ ਜਰਨੈਲ ਨੂੰ ਸਲੂਟ। ਮੈਂ ਕਿਹਾ ਜੀ ਮੇਰੇ ਤੇ ਇੰਸਟ੍ਰਕਟਰ ਮੇਰੇ ਉਸਤਾਦ ਰਹਿ ਗਏ ਨੇ, ਮੈਨੂੰ ਯਾਦ ਹੀ ਨਹੀਂ ਰਿਹਾ ਕਿ ਮਤਲਬ ਇਹ ਹੈ ਕਿ ਮੇਰੇ ਤੇ ਉਸਤਾਦ ਸਨ। ਤੇ ਗੱਲ ਇਹ ਕਿ ਧਰਤੀ ਪਿਆਰ ਜਿਹੜਾ ਮੈਂ ਉਹਨੇ ਮੈਨੂੰ ਇੱਕ ਖੱਤ ਲਿਖਿਆ ਆਂਦਾ ਮੇਰਾ ਦਿਲ ਕਰਦਾ ਹੈ ਕਲਾਸ ਵਾਲੇ ਦਾ ਪਿੰਡ ਹੋਵੇ, ਸੌਣ ਭਾਦਰੋਂ ਦਾ ਮਹੀਨਾ ਹੋਵੇ, ਮੈਂ ਕੱਛਾ ਪਾਇਆ ਹੋਵੇ, ਨਿੱਕਾ ਜਿਹਾ ਬਾਲ ਬਣ ਜਾ ਮੈਂ ਤੇ ਪਰਨਾਲੇ ਵਗਦਾ ਹੋਏ ਤੇ ਥੱਲੇ ਮੈਂ ਨਹਾਂਦਾ ਹਾਂ ਤੇ ਕੋ ਆਖਿਓ ਦੀਪੂ ਕੁੱਤੇ ਦਿਆ ਪੁੱਤਰਾ ਓਏ ਉਹ ਜ਼ੁਕਾਮ ਲੱਗ ਜਾਊਗਾ। ਮੈਂ ਤਰਸ ਗਿਆ ਇਸ ਗੱਲ ਨੂੰ। ਹਾਏ ਹਾਏ ਵਾਹ ਜੀ ਬੜੀ ਠੀਕ। ਅੱਛਾ ਬਾਬਾ ਜੀ ਮੈਂ ਦੇਖ ਰਿਹਾ ਵਾਂ ਤੁਸੀਂ ਤੋਹਫਾ ਇੱਕ ਪਿਆਰ ਦੀ ਨਿਸ਼ਾਨੀ ਇਹਦੇ ਬਾਰੇ ਦੱਸੋ। ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ। ਤੇ ਬਾਬੂ ਜਲੌਰ ਸਿੰਘ ਛਾਪ ਦਿੱਤੀ। ਅੱਛਾ ਜੀ ਹਾਂਜੀ ਹਾਂਜੀ ਇਹਨਾਂ ਦੀਆਂ ਮਹਬਤਾਂ ਹੀ ਇੰਨੀਆਂ ਨੇ ਜਨਾਬ ਤੇ ਆ ਵੀ ਪਾ ਦਿੱਤਾ ਹੈ ਬਾਬੇ ਜੀ ਰਾਮ ਵੀ ਭਾਈ ਤੇ ਹਾਂਜੀ ਆਪਣੀ ਹੱਥੀ ਭਾਈ ਨੇ ਜੀ ਇਹ ਮੰਗਣੀ ਆਪ ਹੀ ਕਰਦੇ ਨੇ। ਇਸ ਪਲ ਨੂੰ ਮੈਂ ਮਿਸ ਕਰ ਗਿਆ ਨਾ, ਮੈਂ ਅਸੀਂ ਤੁਹਾਨੂੰ ਦੁਬਾਰਾ ਪੁੱਛਿਆ। ਠੀਕ ਹੈ ਤੋ ਅੱਖਾਂ 'ਚ ਜਿਹੜੇ ਅਥਰੂ ਆਉਂਦੇ ਨੇ ਨਾ ਜਦੋਂ ਉਹਦੇ ਪਿੱਛੇ ਸੱਚ ਹੁੰਦਾ ਤੋ ਜਦੋਂ ਵੀ ਗੱਲ ਕਰੀਏ ਇਸ ਤਰ੍ਹਾਂ ਦੀ ਸਾਡੇ ਕੋਲ ਹੁੰਦੀ ਨਹੀਂ। ਅੱਗ ਬਲਦੀ ਏ ਤੇ ਫੇਰ ਪਾਣੀ ਉਬਲਦਾ ਹੈ, ਅੱਖਾਂ 'ਚ ਅਥਰੂ ਫੇਰ ਹੁੰਦੇ ਅਸਾਂ ਹਾਲੀ 47 ਵੇਖੀ ਨਹੀਂ ਵੇਖੀ ਸੁਣੀ ਹੈ ਬਸ। ਮਤਲਬ ਸਿਰਫ ਬਜ਼ੁਰਗਾਂ ਕੋ ਸੁਣੀ ਹੈ ਤੇ 3 ਸਾਲ ਮੈਂ 51 ਦਾ ਜਾਮਾ ਤੇ ਜਿਨ੍ਹਾਂ ਦੇ ਸਾਹਮਣੇ ਕਹਿਰ ਵਰਤਿਆ ਸੀ ਉਹ ਪਤਾ ਨਹੀਂ ਕਿਵੇਂ ਜੀਂਦੇ ਜੀ ਜੀ ਆ ਜਿਹੜੇ ਤੁਸੀਂ ਵੇਖਦੇ ਹੋ ਇੰਟਰਵਿਊ ਸੁਣਦੇ ਹੋ। ਮੈਂ ਖਰੀਦੀਆਂ ਨਹੀਂ ਤੇ ਇਹ ਖਰੀਦੀਆਂ ਗੁਰਦਿਆਲ ਸਿੰਘ ਜੀਰਾ ਕੱਚੇ ਪੱਕੇ ਇਹ ਦੇਖੋ ਤੇ ਲੱਗੀ ਹੈ ਦੇਖ ਲੱਗੀ ਹੈ ਤੇ ਇਹਨੂੰ ਇਹ ਤਾਂ ਉਹੀ ਨਹੀਂ ਮੇਰੇ ਖਿਆਲ ਜਿਹੜਾ ਉਹ ਖੁੱਲੀ ਧਾਰੀਵਾਲ ਵਾਲੀ ਉਹੀ ਹੈ। ਨਹੀਂ ਮੈਂ ਆਹੋ ਹੀ ਦੇਖੋ ਮੈਂ ਪਰਚੇਜ ਨਹੀਂ ਕੀਤੀ, ਪਰਚੇਜ ਮੈਨੂੰ ਕਰਕੇ ਫੜਾ ਦਿੱਤੀ। ਤੇ ਆ ਲੈ ਸੁੱਤਨ ਵਾਲਾ ਬੋਲ ਉਹ ਲਓ ਜੀ ਠੀਕ ਹੈ ਰਾਤ ਉੱਤੇ ਲੈ ਕੇ ਸੌਂਗਾ ਮੈਂ। ਠੀਕ ਹੈ ਨਾ ਦੇਖਾਂ ਨਿੱਕੀਆਂ ਨੇ ਦੁਬਾਰਾ ਦੱਸੋ। ਆ ਵੇਖੀ ਆ ਮੰਗਣੀ ਦੁਬਾਰਾ ਤੋਂ ਕਰੋ। ਅਸੀਂ ਪਹਿਲੇ ਵਾਲੀ ਮੰਗਣੀ ਨਹੀਂ ਮੰਨਦੇ, ਹੁਣ ਮੰਗਣੀ ਦੁਬਾਰਾ ਹੋਏਗੀ। ਆ ਠੀਕ ਲਓ ਜੀ। ਠੀਕ ਵਾਹ ਜੀ ਵਾਹ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਲਵ ਯੂ। ਲੋ ਜੀ ਖਲੋ ਮੇਰੇ ਮੋਕਾ। ਠੀਕ ਹੈ ਠੀਕ। चलो माफ कर रहे हो कि मैं खरीदिया नहीं, खरीदने वाला हो रहा है। अरे मैं रात फड़ा। थैंक यू जी, थैंक यू जी, थैंक यू जी, बहुत शुक्रिया जी। अच्छा ये दुकान हमें फैमिली करने देने ये ना ਤੇ ਫਿਰ ਕਿੱਡੇ ਚੰਗੇ ਨੇ ਬਾਬਾ ਜੀ, ਪੈਨ ਵੀ ਆਪਣਾ ਨਾਲ ਲੈ ਕੇ। हाँ बिल्कुल एक कई हजारा पेन ले गए। जागदा भी है जी, हाँ जागदा भी है, ਜਗਦਾ ਵੀ लाइट भी है, ਇਹ ਬੜਾ लाइट भी है जी। ਅੱਛਾ ਅੱਛਾ। ਇਹ मतलब ਜਨਾਬ मेरे जी काम चला सकते ਇਹ ਗਲਾਸ ਕੋ ਨਿਊ ਨਾ ਬਲਦਾ ਵੀ ਆ ਵੇਖਣਾ ਜੀ ਗਲਾਸ ਕੋ ਨਿਊ गिलास को न्यू जी मुंह जिन्होंने मेरे वर्गा होंगे ना वो गोरा करने वास्ते होता है। ਤੁਸੀਂ ਲੋਕਾਂ ਦਾ ਗੋਰਾ ਕਰਦੇ ਹੋ, ਆਪਣਾ ਨਹੀਂ ਕੀਤਾ। ਜੇ ਕੋਈ ਕਰ ਲੈਂਦੇ ਤੁਹਾਨੂੰ ਵੀ ਫਸ ਜਾਣਾ ਸੀ। ਐਵੇਂ ਇਹ ਬੜਾ ਬੁੜੀਆਂ ਸਾਡੇ ਕੋਲੇ ਪੈਸੇ ਉਡਾਉਣ ਆਉਂਦੀਆਂ ਉਹ ਮੈਂ ਕਈਆਂ ਨੂੰ ਕਈ ਆ ਕੇ ਲੜ ਪੈਂਦੀਆਂ, ਮੂੰਹ ਦਾ ਫੇਰ ਉਹ ਜਿਹਾ ਹੋ ਗਿਆ
ਮੈਂ ਸਾਡੀ ਬਣਾਈ ਕਿਹੜੀ ਮੇਮ ਤੇ ਫਿਰਦੀ ਇੰਡੀਆ ਚੋਂ ਖਾ ਇੱਥੇ ਪੈ ਜਾਣ ਵਾਲੀ ਹੈ ਤੇ ਉਸ ਤਰ੍ਹਾਂ ਖਾਂਦੀਆਂ ਨੇ ਇਹ ਧੋਖਾ ਖਾਂਦੀਆਂ ਨੇ ਬੁੜੀਆਂ ਡਾਕਟਰਾਂ ਕੋਲੋਂ ਉਹ ਬਿਊਟੀ ਪਾਰਲਰ ਵਾਲਿਆਂ ਕੋਲੋਂ ਵੀ ਸਾਨੂੰ ਗੋਰੀਆਂ ਕਰਦੇ ਤੇ ਗੋਰੀ ਮੈਂ ਆਖਿਆ ਵੀ ਜਿਹੜੀ ਤੂੰ ਬਣ ਜਿਹਨੂੰ ਰੱਬ ਨੇ ਜਿਹੋ ਜਿਹਾ ਬਣਾ ਕੇ ਘੱਲਿਆ ਉਹ ਹੀ ਰਹਿਣਾ ਹੈ। ਹਾਂਜੀ ਆ ਵੀ ਇੱਕ ਪਿੰਡ ਠੀਕ ਹੈ ਤੇ ਚੌਹਾਨ ਸਾਹਿਬ ਜੀ ਮੈਨੂੰ ਕੋਈ ਪੈਨ ਮਿਲਿਆ ਨਹੀਂ ਇਹਨਾਂ ਨੇ ਮਿਲਿਆ ਪੈਨ ਤਾਂ ਠੀਕ ਹੀ ਚਾਰ ਸਾਹਿਬ ਨੂੰ ਮਿਲਿਆ ਪੈਨ थैंक यू जी थैंक यू बहुत शुक्रिया अभी मैं देखा कैसा है कुछ पानी पे ਥਰਮਾਮੀਟਰ ਮੇਰੇ ਖਿਆਲ ਪਾਣੀ ਟੁਰਿਆ ਫਿਰਦਾ ਜੇ थैंक यू बड़ी गल ते हुन रह गया एक ही दस ਉਹ ਤੁਹਾਡੀਆਂ ਜੇਬਾਂ ਨੂੰ ਲੱਗੇ ਨਾ ਮਗਰਲੀ ਹੱਥ ਇਹ ਸਾਡੇ ਨੇ ਮਗਰਲੀ ਹੱਥ ਵੀ ਕੋਈ ਨਹੀਂ ਹੋ ਤੁਹਾਡਾ ਫਿਰ ਵਿਆਹ ਵੀ ਕਰਨਾ ਕਿ ਉਹਦੇ ਕਰ ਛੜੋ ਜਿਹੜਾ ਤੁਸੀਂ ਕਿਹਾ ਨਾ ਕਿ ਬੁੱਢੀਆਂ ਭਾਵੇਂ ਜਿੰਨੇ ਮਰਜ਼ੀ ਪੈਸੇ ਲਾ ਲੈਣ ਤੇ ਚਿੱਟੀਆਂ ਨਹੀਂ ਹੋ ਸਕਦੀਆਂ ਤੇ ਸਭ ਤੋਂ ਪਹਿਲੇ ਮੈਂ ਰਿਕਾਰਡਿੰਗ ਜਾ ਕੇ ਆਪਣੀ ਬੁੱਢੀ ਨੂੰ ਖਾਣੀ ਹੈ ਵੀ ਪੈਸੇ ਨਾ ਖਰਚ ਕਰ ਸਕਿਨ ਸਪੈਸ਼ਲਿਸਟ ਬਿਲਕੁਲ ਸਹੀ। ਆਰਾਮ ਨਾਲ ਬੰਦ ਕਰਕੇ ਤੇ ਜ਼ਿਪ ਮੇਲ ਦਿਓ ਹੈ ਆਰਾਮ ਨਾਲ।